अस्सलामुअलैकुम ते सत श्री अकाल। तुसीं देख रहे हो पंजाबी प्रचार टीवी ते मैं तुहाडे नाल इरफान समोर। असीं अज ननकाना साहब मौजूद हाँ। बाबा जी गुरु नानक देव जी के जन्मदिन दीयां तकरीबात जारी ने। मेरे नाल जो मौजूद ने सिख सरदार ने, इंडिया तो अमृतसर तो आए ने। इन्हां नाल गलबात करदे हां, कदों आए, किंज पहुंचे ते इत्थे दे इंतजामात तकरीबात दे बारे च की कहणगे। सब तो पहला सरदार जी नाम अपना दसो और किहड़े शहर तो आए। मैं गुरमीत सिंह जी अंमृतसर ਤੋਂ डिस्ट्रिक्ट ਅੰਮ੍ਰਿਤਸਰ। ਤੁਸੀਂ ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਜੀਤ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਜੰਡਿਆਲਾ ਗੁਰੂ ਇੱਥੇ ਪ੍ਰਕਾਸ਼ ਦਿਹਾੜੇ ਨੂੰ ਅੱਜ ਮਨਾਉਣ ਵਾਸਤੇ, ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਪਹੁੰਚੇ ਹਾਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਮਿੱਟੀ ਧੁੰਦ ਜਗ ਚਾਨਣ ਹੋਇਆ, ਤਾਰੇ ਛਪੇ ਅੰਧੇਰ ਪਲੋਇਆ। ਧੰਨ ਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਤਾਰੇ ਛਪੇ ਅੰਧੇਰ ਪਲੋਇਆ। ਦੇ ਮਾਂ ਆਖ ਅਨੁਸਾਰ ਧੰਨ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਤੇ ਆਏ। ਉਹਨਾਂ ਨੇ ਜਿੱਥੇ ਦੁਨੀਆ ਨੂੰ ਤਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਦੁਨੀਆ ਨੂੰ ਤਾਰਿਆ। ਉੱਥੇ ਉਹਨਾਂ ਨੇ ਸਾਰੀ ਦੁਨੀਆ ਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਕੋ ਛਕੋ ਦਾ ਉਪਦੇਸ਼ ਦਿੱਤਾ, ਜਿਹੜਾ ਸਾਰੀ ਅੱਜ ਦੁਨੀਆ ਨਾਲੇ ਨਾਮ ਜਪਦੀ ਆ ਗੁਰੂ ਨਾਨਕ ਦੇਵ ਜੀ ਦਾ ਤੇ ਨਾਲੇ ਕਿਰਤ ਕਰਦੀ ਆ ਤੇ ਵੰਡ ਕੇ ਸਾਰੇ ਛਕਦੇ ਆ। ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਲੈ ਕੇ ਆਪਣੇ ਪਿਤਾ ਜੀ ਤੋਂ ਤੇ ਲੰਗਰ ਚਲਾਇਆ, ਜਿਹੜਾ ਲੰਗਰ ਅੱਜ ਸਾਰੀ ਦੁਨੀਆ ਦੇ ਵਿੱਚ ਸਿੱਖ ਕੌਮ ਜਿਹੜੀ ਆ ਉਹ 20 ਰੁਪਈਆਂ ਵਾਲਾ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ। ਅੱਜ ਇੱਥੇ ਜਿਹੜਾ ਪਾਕਿਸਤਾਨ ਦੀ ਸਰਕਾਰ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਆ, ਜਿਹਦੇ ਵਿੱਚ ਲੰਗਰਾਂ ਦਾ ਪ੍ਰਬੰਧ, ਹੋਰ ਸਾਰੇ ਪ੍ਰਬੰਧ ਕੀਤੇ ਗਏ ਆ। ਤੇ ਮੈਂ ਇਸ ਦਿਨ ਦੇ ਉੱਤੇ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਦਾ ਕਿ ਸਾਰੀ ਕਾਇਨਾਤ, ਸਾਰੀ ਦੁਨੀਆ ਜਿਹੜੀ ਆ ਉਹ ਸੁੱਖਾਂ ਸ਼ਾਂਤੀਆਂ ਦੇ ਨਾਲ ਜਪੇ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਨੂੰ ਉਪਦੇਸ਼ ਕਰਕੇ ਪਰਮਾਤਮਾ ਦਾ ਜਿਹੜਾ ਨਾਲ ਲਾ ਕੇ ਗਏ ਆ ਕਿ ਪਰਮਾਤਮਾ ਨੇ ਸਾਨੂੰ ਇਸ ਸੰਸਾਰ ਤੇ ਭੇਜਿਆ ਤੇ ਆਪਾਂ ਸਰਬੱਤ ਦੇ ਭਲੇ ਦੀ ਜਿਹੜੀ ਆ ਉਹ ਅਰਦਾਸ ਗੁਰੂ ਦੇ ਚਰਨਾਂ ਵਿੱਚ ਸਵੇਰੇ ਸ਼ਾਮ ਦੁਪਹਿਰੇ ਜਦੋਂ ਵੀ ਉਹਦੇ ਨਾਲ ਜੁੜੇ ਰਹੀਏ। ਇਹੋ ਸਾਨੂੰ ਗੁਰੂ ਨਾਨਕ ਦੇਵ ਉਪਦੇਸ਼ ਦੇ ਕੇ ਗਏ ਆ, ਇਹੋ ਸਾਨੂੰ ਸਿੱਖਿਆ ਦੇ ਕੇ ਗਏ ਆ। ਇੰਨੀਆਂ ਬੇਨਤੀਆਂ ਦਾ ਖਿਮਾਦਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सरदार जी तुसी भी जरा अपना नाम दसो और की विचार साझे करोगे। दास बलविंदर सिंह वीपी मैंबर श्रोमणी गुरुद्वारा प्रबंधक कमेटी श्री ਅੰਮ੍ਰਿਤਸਰ हल्का गुरु साहब। की विचार साझे करोगे इत्थे आके देखिया इंतजामात सारे अरेंजमेंट्स जो पाकिस्तान सरकार ने अरेंजमेंट किए आ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰੇਂਜਮੈਂਟ ਕੀਤੇ ਆ, ਬਹੁਤ ਵਧੀਆ ਕੀਤੇ ਆ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਆਪਾਂ ਇੰਡੀਆ ਤੋਂ ਆਏ ਆ, ਹੋਰ ਦੇਸ਼ਾਂ 'ਚੋਂ ਆਏ ਆ। ਇਹ 500 ਤੇ 51ਵਾਂ ਇਹ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਆ। ਇੱਥੇ ਆ ਕੇ ਬੜੀ ਖੁਸ਼ੀ ਹੋਈ ਆ ਕਿ ਪਾਕਿਸਤਾਨ ਦੇ ਸਰਕਾਰ ਅਤੇ ਮੈਨੇਜਮੈਂਟ ਜਿਹੜੀ ਕਮੇਟੀ ਆ ਉਹਨਾਂ ਨੇ ਹਰੇਕ ਯਾਤਰੂ ਦਾ ਸਤਿਕਾਰ ਕੀਤਾ। ਅਸੀਂ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਸੇਵਕਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ, ਜਿੱਥੇ ਅਸੀਂ ਸਿੱਖ ਰੋਜ਼ ਸੱਚੇ ਪਾਤਸ਼ਾਹ ਗਾੜੀ ਅਰਦਾਸ ਕਰਦੇ ਹਾਂ, ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਗੁਰਧਾਮਾਂ ਤੋਂ ਜਿਨ੍ਹਾਂ ਨੂੰ ਸਾਨੂੰ ਤੋਂ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਵੇ, ਅਸੀਂ ਉਹਨਾਂ ਦੇ ਦਰਸ਼ਨ ਦਿਦਾਰੇ ਕਰ ਸਕੀਏ। ਪਾਕਿਸਤਾਨ ਸਰਕਾਰ ਨੇ ਬੜੀ ਕੋਸ਼ਿਸ਼ ਕਰਕੇ ਜਿਹੜਾ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਵਾ, ਉਹਦੇ ਵਿੱਚ ਬਹੁਤ ਹੀ ਸੰਗਤ ਸਾਡੇ ਨੇੜ ਹੋਏ ਆ, ਪੰਜਾਬੀ ਭਰਾਵਾਂ ਦੇ ਨਾਲ ਨੇੜ ਹੋਇਆ। ਪਰਾਂਜੀ ਭਰਾ ਇੱਕ ਦੂਜੇ ਦਾ ਸਾਂਝਾ ਪਾਉਣ ਲੱਗੇ ਆ ਤੇ ਸੱਚੇ ਪਾਤਸ਼ਾਹ ਗਾੜੀ ਅਰਦਾਸ ਕਰਦੇ, ਸੱਚੇ ਪਾਤਸ਼ਾਹ ਸਾਨੂੰ ਇਹਨਾਂ ਵਿਛੜਿਆਂ ਨਾਲ ਗੁਰਧਾਮਾਂ ਦੇ ਨਾਲ ਮਿਲਣੀ ਤੇ ਜਿਹੜੇ ਸਾਡੇ ਭਰਾ ਸਾਡੇ ਕੋਲ ਵਿਛੜ ਗਿਆ ਉਹਨਾਂ ਨੇ ਅਸੀਂ ਗਲਕਵਕੜੀਆਂ ਪਾ ਕੇ ਇਸ ਤਰ੍ਹਾਂ ਹੀ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਨਿਭਾਈਏ। ਇਹ ਬੇਨਤੀ ਕਰਦਾ ਹੋਇਆ ਮੈਂ ਭਾਰਤ ਸਰਕਾਰ ਅੱਗੇ, ਸਾਡੇ ਉੱਥੋਂ ਦੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਆ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਬੇਨਤੀ ਕੀਤੀ ਆ ਭਾਰਤ ਸਰਕਾਰ ਅੱਗੇ ਤੇ ਕੈਪਟਨ ਨੇ ਵੀ ਜਿਹੜੇ ਆ ਮੋਦੀ ਸਰਕਾਰ ਅੱਗੇ ਪ੍ਰਧਾਨ ਮੰਤਰੀ ਅੱਗੇ ਬੇਨਤੀ ਕੀਤੀ ਆ ਕਰਤਾਰਪੁਰ ਦਾ ਲਾਂਘਾ ਜਿਹੜਾ
ਕਿਉਂਕਿ ਸੰਤਾਂ ਦੇ ਵਿੱਚ ਬੜਾ ਪਿਆਰ ਇਤਫਾਕ ਆ, ਬੜਾ ਉਤਸ਼ਾਹ ਆ ਉਹਨਾਂ ਦੇ ਵਿੱਚ। ਉਹ ਸੰਗਤਾਂ ਇੱਕ ਦੂਜੇ ਦਾ ਮੇਲ ਮਿਲਾਪ ਕਰਨ, ਦਰਸ਼ਨ ਦਿਦਾਰੇ ਕਰਨ। ਜਿਹੜੀ ਸਾਡੀ ਅਰਦਾਸ ਪੂਰੀ ਹੋਣ ਜਾ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਸਰਦਾਰ ਜੀ ਦੱਸਿਓ ਜੇ ਤੁਸੀਂ ਭਾਰਤ ਸਰਕਾਰ ਕੋਲੋਂ ਇੱਕ ਰਿਕੁਐਸਟ ਕੀਤੀ ਹੈ, ਠੀਕ ਹੈ, ਇਸ਼ੂਜ਼ ਹੈ ਨੇ, ਤੇ ਭਾਰਤ ਸਰਕਾਰ ਦਾ ਕੀ ਰਿਸਪੌਂਸ ਹੈ ਅੱਗੋਂ? ਅਸੀਂ ਤੇ ਭਾਰਤ ਸਰਕਾਰ ਅੱਗੇ ਬੇਨਤੀ ਕਰਦੇ ਆ, ਪਰ ਭਾਰਤ ਸਰਕਾਰ ਹਾਲੀ ਜਿਹੜਾ ਮੋਦੀ ਜਿਹੜਾ ਵਾ ਉਹ ਇਸ ਗੱਲ ਤੇ ਵਜੇਦ ਆ। ਹਾਲੀ ਉਹ ਇਹ ਗੱਲ ਨੂੰ ਨਹੀਂ ਉਹ ਬਣਾ ਰਿਹਾ ਕਿ ਇਹ ਦਿਦਾਰੇ ਜਿਹੜੇ ਆ ਸੰਗਤਾਂ ਦੇ ਕੀਤੇ ਜਾਣ। ਅਸੀਂ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਕੋਈ ਨਾ ਕੋਈ ਰਾਹ ਲੱਭ ਕੇ, ਵਿਚਲਾ ਰਾਹ ਲੱਭ ਕੇ ਇਹ ਜਿਹੜੇ ਦਰਸ਼ਨ ਦਿਦਾਰੇ ਜਿਹੜੇ ਆ ਉਹ ਜ਼ਰੂਰ ਸੰਗਤਾਂ ਨੂੰ ਕਰਾਏ ਜਾਣ, ਕਿਉਂਕਿ ਤਾਂ ਹੀ ਜੇ ਮਨੁੱਖਤਾ ਦਾ, ਸਰਬੱਤ ਦਾ ਆਪਾਂ ਭਲਾ ਕਰਦੇ ਆ, ਸਰਬੱਤ ਦਾ ਭਲਾ ਸੋਚਦੇ ਆ। ਗੁਰੂ ਨਾਨਕ ਦੇਵ ਦਾ ਦਿਹਾੜਾ ਮਨਾ ਰਹੇ ਆ, ਇਹਦੇ ਵਿੱਚ ਹਰ ਇੱਕ ਧਰਮ ਨੂੰ, ਹਰ ਇੱਕ ਨੂੰ ਆਪਣੇ ਗੁਰਧਾਮਾਂ ਤੇ ਜਾਣ ਦਾ ਜਿਹੜਾ ਵਾ ਉਹ ਪੂਰਨ ਅਧਿਕਾਰ ਆ। ਹਰ ਇੱਕ ਦਾ ਜਿਹੜਾ ਵਾ ਉਹ, ਕਿਉਂਕਿ ਸਾਰੀ ਮਨੁੱਖਤਾ ਜਿਹੜੀ ਆ ਉਹ ਬਰਾਬਰ ਆ, ਸਾਰੇ ਇੱਕ ਆ, ਤੇ ਸਾਰਿਆਂ ਨੂੰ ਹੀ ਜਿਹੜਾ ਇਹ ਆਪਣੇ ਆਪਣੇ ਗੁਰਧਾਮਾਂ ਤੇ ਜਿਸ ਤਰ੍ਹਾਂ ਮੁਸਲਮਾਨ ਭਰਾਵਾਂ ਦਾ ਮੱਕਾ ਵਾ, ਉਸ ਤਰ੍ਹਾਂ ਹੀ ਸਾਡਾ ਕਰਤਾਰਪੁਰ ਸਾਹਿਬ ਆ, ਉਸ ਤਰ੍ਹਾਂ ਹੀ ਨਨਕਾਣਾ ਸਾਹਿਬ ਆ, ਉਸ ਤਰ੍ਹਾਂ ਹੀ ਹੋਰ ਸਾਡੇ ਜਿਹੜੇ ਆ ਗੁਰਧਾਮ ਆ। ਸਾਨੂੰ ਉਹਨਾਂ ਦੇ ਨਾਲ ਜ਼ਰੂਰ ਦਰਸ਼ਨਦਾਰੇ ਕਰਨ ਦਾ ਮੌਕਾ ਦੇਣਾ ਚਾਹੀਦਾ। ਅੱਛਾ ਸਰਦਾਰ ਜੀ ਨਾਲ ਨਾਲ ਇਹ ਵੀ ਦੱਸਿਓ ਜੇ, ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਹੈ ਔਰ ਨਨਕਾਣਾ ਸਾਹਿਬ ਹੈ, ਪਵਿੱਤਰ ਧਰਤੀ ਹੈ, ਹਰ ਸਿੱਖ ਸਰਦਾਰ ਦੀ ਇੱਛਾ ਹੁੰਦੀ ਹੈ, ਖਾਹਿਸ਼ ਹੁੰਦੀ ਹੈ ਕਿ ਇੱਥੇ ਆਵੇ, ਠੀਕ ਹੈ। ਇੰਡੀਆ 'ਚ ਇੱਕ ਕਾਫੀ ਸਾਰੀ ਤਾਦਾਦ ਹੈ ਸਿੱਖਾਂ ਦੀ, ਔਰ ਇਹ ਮੁਤਾਲਬਾ ਵੀ ਕਰ ਰਹੇ ਨੇ ਭਾਰਤ ਸਰਕਾਰ ਨੂੰ। ਭਾਰਤ ਸਰਕਾਰ ਰੋੜੇ ਅਟਕਾ ਰਹੀ ਹੈ, ਇਹਦੀ ਵਜ੍ਹਾ ਕੀ ਸਮਝ ਆਉਂਦੀ ਹੈ ਤੁਹਾਨੂੰ? ਔਰ ਤੁਹਾਡਾ ਇੱਕ ਜਮਹੂਰੀ ਔਰ ਮਜ਼ਹਬੀ ਰਾਈਟ ਵੀ ਹੈ। ਵਜ੍ਹਾ ਦਾ ਜਿਹੜਾ ਵਾ ਪਤਾ, ਇਹ ਤੇ ਸਾਨੂੰ ਮੋਦੀ ਸਾਹਿਬ ਨੂੰ ਪਤਾ ਹੋਊਗਾ ਕਿ ਕੀ ਵਜ੍ਹਾ ਉਹਨਾਂ ਨੂੰ, ਪਰ ਅਸੀਂ ਤੇ ਗੁਰੂ ਦੇ ਸਿੱਖ ਆ। ਅਸੀਂ ਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਕਿ ਸਰਬੱਤ ਦੇ ਭਲੇ ਦੇ ਵਿੱਚ ਇਹੋ ਹੀ ਆ ਕਿ ਸਾਨੂੰ ਜਿਹੜਾ ਉਹ ਆਪਣੇ ਦਰਸ਼ਨ ਦਿਦਾਰੇ ਕਰਨ ਦਾ ਦਿੱਤਾ ਜਾਵੇ, ਕਿਉਂਕਿ ਜੇ ਅਸੀਂ ਕੀ ਗੱਲ ਵਜ੍ਹਾ ਵਾ ਇਹ ਤੇ ਸਰਕਾਰ ਨੂੰ ਪਤਾ ਹੋਊਗਾ ਕੀ ਰਚਨਾ ਵਾ, ਕਿਉਂਕਿ ਕਈ ਵਾਰ ਜਿਹੜੇ ਆ ਉਹ ਮਤਭੇਦ ਸਰਕਾਰਾਂ ਦੇ ਵਿੱਚ ਹੋ ਜਾਂਦੇ ਆ। ਉਹ ਇਹਨਾਂ ਦੇ ਸਿਆਸੀ ਲੈਵਲ ਦੇ ਉੱਤੇ ਆ, ਉਹ ਸਿਆਸਤ ਆਪਣੀ ਹਰ ਕੋਈ ਚਮਕਾਉਂਦਾ ਵਾ। ਸਿਆਸਤ ਨਹੀਂ ਹੋਣੀ ਚਾਹੀਦੀ, ਇਹ ਤੇ ਧਰਮ ਦਾ ਗੱਲ ਆ। ਧਰਮ ਦੇ ਗੱਲ ਦੇ ਵਿੱਚ ਧਰਮ ਦੀ ਗੱਲ ਹੋਣੀ ਚਾਹੀਦੀ ਆ, ਉਹਨੂੰ ਹਰ ਇੱਕ ਨੂੰ ਅਧਿਕਾਰ ਆ, ਕਿਉਂਕਿ ਸਾਡਾ ਫੰਡਾਮੈਂਟਲ ਰਾਈਟ ਆ ਕਿ ਅਸੀਂ ਆਪਣੇ ਜਿਹੜੇ ਅਧਿਕਾਰਾਂ ਦੇ ਉੱਤੇ, ਜਿਹੜੇ ਸਾਨੂੰ ਜਿੱਥੇ ਜਿਹੜੇ ਧਰਮ ਨਾਲ ਕੋਈ ਜੁੜਿਆ, ਉਸ ਧਰਮ ਦੇ ਉੱਤੇ ਉਹਨਾਂ ਨੂੰ ਸਥਾਨਾਂ ਨੂੰ ਜੋੜਨਾ ਚਾਹੀਦਾ। ਤੇ ਮੋਦੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਕਿ ਉਹ ਜ਼ਰੂਰ ਇਹ ਜਿਹੜੇ ਆ ਉਹ ਦਰਸ਼ਨਦਾਰੇ ਖਾਉਣ ਦਾ ਰਾਹ ਖੋਲ੍ਹਾ ਕੀਤਾ ਜਾਵੇ। ਅੱਛਾ ਨਾਜ਼ਰੀਨ, ਤੁਸੀਂ ਦੇਖਿਆ ਮੇਰੇ ਨਾਲ ਕੁਝ ਸਿੱਖ ਸਰਦਾਰ ਮੌਜੂਦ ਸੀ, ਇੰਡੀਆ ਤੋਂ, ਅੰਮ੍ਰਿਤਸਰ ਤੋਂ ਆਏ ਨੇ, ਔਰ ਇੱਥੇ ਦੇ ਇੰਤਜ਼ਾਮਾਤ ਦੇਖ ਕੇ, ਸਾਰਾ ਕੁਝ ਦੇਖ ਕੇ ਇਹਨਾਂ ਨੇ ਜਿੱਥੇ ਪਾਕਿਸਤਾਨ ਸਰਕਾਰ ਦੀ ਤਾਰੀਫ ਕੀਤੀ, ਨਾਲ ਹੀ ਨਾਲ ਇਹਨਾਂ ਨੇ ਮੋਦੀ ਸਰਕਾਰ ਤੋਂ ਥੋੜੇ ਜਿਹੇ ਗਿਲੇ ਸ਼ਿਕਵੇ ਵੀ ਕੀਤੇ। ਕਹਿੰਦੇ ਕਿ ਜੀ ਮੋਦੀ ਸਰਕਾਰ ਨੂੰ ਹੀ ਅੱਗੇ ਸਟੈਪ ਲੈਣਾ ਚਾਹੀਦਾ ਹੈ, ਔਰ ਫੰਡਾਮੈਂਟਲ ਇਹਨਾਂ ਦਾ ਰਾਈਟ, ਇਹਨਾਂ ਨੂੰ ਰਾਈਟ ਦੇਣਾ ਚਾਹੀਦਾ ਹੈ। ਔਰ ਪ੍ਰੋਗਰਾਮ ਦਾ ਸਿਲਸਿਲਾ ਜਾਰੀ ਰਹੇਗਾ। ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।